अस्सलाम वालेकुम। सियाणे कहंदे भी कुक्कड़ बांग ना दऊगा तो किहड़ा सवेर नहीं होनी। हर पासे समोग की डंड पई है भी समोग साद्या भी हेठली हवा हेठ रुक जाती, वो धुआं रल जाता, वो भारी हो जाती, तां नहीं जाती, हेठां ही तुरी फिरदी है, उन्होंने समोग सादे भी जिद्दां साडा गरीब तबका हेठां दा हेठा सिर नहीं पट सकदा, इदां हवा भी सिर नहीं पटदी। ते उहदे च कहंदे आ भी वो दाणे जे हुंदे आ जहरीले, वो साह लिया अंदर जांदे आ ते बंदियां नूं निरी बिमारियां लगदियां। फिर उहदी दसदे भी वो स्पीड सी 300 तक दुनिया ਦੇ ਉਹਦਾ ਅਖੀਰ ਹੱਦ ਉਹਦੀ 300 ਤੱਕ ਸੀ। ਸਾਡੇ ਇੱਥੇ ਉਹ 2000 ਤੱਕ ਪਹੁੰਚ ਗਈ। ਉਂਝ ਅਸੀਂ ਦੁਨੀਆ ਤੋਂ ਪਿੱਛੇ ਆ, ਪਰ ਇਸ ਕੰਮ 'ਚ ਅਸੀਂ ਪਹਿਲਾ ਨੰਬਰ ਲੈ ਲਿਆ। ਫਿਰ ਸਮੋਗ ਦੇ ਤੁਸੀਂ ਨੁਕਸਾਨ ਤਾਂ ਦੇਖੇ ਹੀ ਆ, ਸੁਣੇ ਵੀ ਹੋਣੇ ਵੀ ਸਕੂਲ ਬੰਦ ਆ, ਤਲੀਮ ਦਾ ਨੁਕਸਾਨ ਆ, ਵੀ ਆ ਮਿੱਲਾਂ ਫੈਕਟਰੀਆਂ ਪੱਠੇ ਬੰਦ ਕਰਤੇ, ਉਹਨਾਂ ਗਰੀਬਾਂ ਦਾ ਨੁਕਸਾਨ ਹੋ ਰਿਹਾ, ਦਫ਼ਤਰਾਂ 'ਚ ਬੰਦੇ ਘਟ ਗਏ, ਟ੍ਰੈਫਿਕ ਦਾ ਇੱਕ ਐਸਾ ਨੁਕਸਾਨ ਆ ਵੀ ਜਿਹੜਾ ਕਿਸੇ ਦਾ ਧਿਆਨ ਹੀ ਨਹੀਂ ਪਿਆ, ਉਹ ਸਾਡੇ ਕਿਸਾਨਾਂ ਦਾ ਸਾਰਿਆਂ ਤੋਂ ਵੱਡਾ ਨੁਕਸਾਨ ਇਸ ਟਾਈਮ ਮੁਲਕ ਦੇ ਵਿੱਚ ਕਿਸਾਨਾਂ ਦਾ ਹੋ ਰਿਹਾ। ਵੀ ਇਹ ਗਾਡੀ ਦੇ ਦਿਨ ਸੀ, ਇਹ ਬਿਜਾਈ ਦੇ ਦਿਨ ਸੀ, ਅਸੀਂ ਕੱਤਾ ਗੱਡ ਰਹੇ ਹਾਂ। ਵੀ ਇਹਦੇ 'ਚ ਅਸੀਂ ਅੱਗੇ ਧੁੱਪ ਹੁੰਦੀ ਸੀ 8-8 ਘੰਟੇ, ਵੀ ਪਾਣੀ ਲਾਈਦਾ ਸੀਗਾ, ਚੌਥੇ ਦਿਨ ਵੱਤਰ ਆ ਜਾਂਦਾ ਸੀ, ਆਪਣੀ ਫਸਲ ਗੱਡ ਲਈਦੀ ਸੀ। ਲੈ ਹੁਣ ਉਹ ਧੁੱਪ ਤਾਂ ਦਿਖਦੀ ਨਹੀਂ, ਇੱਥੇ ਲੱਭੀ ਨਹੀਂ ਲੱਭਦੀ। ਹੁਣ ਪਾਣੀ ਲਾਈਦਾ 15-15 ਦਿਨ ਵੱਤਰ ਨਹੀਂ ਆਉਂਦਾ, ਫਿਰ ਜਦੋਂ ਗਾਡੀ ਕਰ ਲਈਦੀ ਹੈ ਤੇ ਉਹ ਫਿਰ ਜੰਮਦੀ ਨਹੀਂ। ਜੰਮਣ ਵਾਸਤੇ ਵੀ ਧੁੱਪ ਚਾਹੀਦੀ ਹੈ, ਉਹ ਜਿਹੜੀ 5 ਦਿਨਾਂ 'ਚ ਜੰਮਣੀ ਉਹ ਜਾ ਕੇ 25 ਦਿਨਾਂ 'ਚ ਜੰਮਦੀ। ਉਹ ਸਾਡੀ ਫਸਲ ਹੀ ਪਛੇਤਰੀ ਹੋ ਗਈ। ਜਿਹੜੀ ਪਛੇਤਰੀ ਫਸਲ ਆ ਉਹ ਕੀ ਐਵਰੇਜ ਜੋ ਦਊਗੀ ਤਾਂ ਕੀ ਉਹ ਜਾ ਕੇ ਰੇਟ ਲੱਗੂਗਾ ਉਹਨੂੰ। ਇੱਦਾਂ ਕਿਸਾਨੀ ਨੂੰ ਬਹੁਤ ਨੁਕਸਾਨ ਹੋ ਰਿਹਾ। ਫਿਰ ਇਹਦਾ ਹੱਲ ਕਿ ਅੱਗੇ ਤਾਂ ਚਲੋ ਕਹਿੰਦੇ ਸੀ ਨਾ ਵੀ ਕਿਸਾਨ ਪਰਾਲੀ ਸਾੜਦੇ ਆ, ਉਹ ਤਾਂ ਚਲੋ ਬੰਦੋਬਸਤ ਹੋ ਗਿਆ। ਉਹ ਹੁਣ ਮਿੱਲਾਂ ਦੇ ਬੋਇਲਰ ਚੱਲਦੇ ਦੇਖੇ ਆ ਵੀ ਉਹ ਪਰਾਲੀ ਤੇ ਚੱਲ ਰਹੇ ਆ। ਹੁਣ ਪਰਾਲੀ ਵਿਕਦੀ ਹੈ, ਮੱਕੀ ਦੀ ਟਾਂਡ ਵੀ ਵਿਕਦੀ ਹੈ। ਉਹ ਜਿੱਦਾਂ ਮੱਕੀ ਦੇ ਗੁੱਲੇ ਨਹੀਂ ਲੱਭਦੇ, ਉਹ ਵੀ ਵਿਕ ਜਾਂਦੇ ਮਿੰਟਾਂ 'ਚ। ਇੱਦਾਂ ਹੁਣ ਟਾਂਡ ਵੀ ਵਿਕਦੀ, ਪਰਾਲੀ ਵੀ ਵਿਕਦੀ। ਉਹ ਤਾਂ ਹੁਣ ਮਸਲਾ ਹੱਲ ਹੋ ਗਿਆ। ਜ਼ਿਮੀਂਦਾਰ ਆਪਣਾ ਪੈਸਾ ਵੀ ਕਮਾਉਂਦੇ ਆ ਤੇ ਨਾਲੇ ਉਹ ਕਿਸੇ ਦਾ ਇਤਰਾਜ਼ ਕੋਈ ਨਹੀਂ। ਇੱਦਾਂ ਹੀ ਉਹ ਟ੍ਰੈਫਿਕ ਦਾ ਵੀ ਕੋਈ ਬੰਦੋਬਸਤ ਹੋਵੇ। ਕੋਈ ਅੱਜ ਜਿੱਦਾਂ ਹੁਣ ਰਕਸ਼ਾ ਕਹਿੰਦੇ ਵੀ ਲਾਹੌਰ ਦੇ ਵਿੱਚ ਹੀ 50 ਲੱਖ ਰਸ਼ਕਾ, ਜੇ ਉਹ ਇਕੱਠਾ ਬੰਦ ਕਰੀਏ 50 ਲੱਖ ਬੰਦਾ ਬੇਰੁਜ਼ਗਾਰ ਹੋ ਜੂ। ਇਹ ਹੌਲੀ ਹੌਲੀ ਕਰਕੇ ਇਹਦੇ 'ਤੇ ਸਾਰਿਆਂ ਤੋਂ ਵੱਡਾ ਹੱਲ ਤਾਂ ਅਸੀਂ ਦਰਖਤ ਜਿਹੜਾ ਅਸੀਂ ਭੁੱਲ ਗਏ, ਉਹ ਅਸੀਂ ਲਾਉਂਦੇ ਨਹੀਂ। ਅਖੀਰ ਮਜਬੂਰ ਹੋ ਕੇ ਬੇਬਸ ਹੋ ਕੇ ਜੋ ਦਰਖਤ ਲਾਣੇ ਆ ਤੇ ਉਹ ਚੰਗਾ ਨਹੀਂ ਸੀ ਸ਼ੌਕ ਨਾਲ ਲਾਉਂਦੇ, ਸਵਾਬ ਦੀ ਨੀਅਤ ਨਾਲ ਲਾਉਂਦੇ। ਤੇ ਉਹ ਹੁਣ ਵੀ ਦਰਖਤ ਲਾਓ, ਬਚਾਉਣਾ ਦਰਖਤਾਂ ਨਹੀਂ ਹੈ। ਕਹਿੰਦੇ ਵੀ ਸਮੋਗ ਤੋਂ ਵੀ ਦਰਖਤ ਹੀ ਬਚਾ ਸਕਦੇ, ਪਰ ਉਸ ਪਾਸੇ ਅਸੀਂ ਆਉਂਦੇ ਨਹੀਂ, ਪੜ੍ਹੇ ਲਿਖੇ ਪਾਸੇ ਆਉਂਦੇ ਨਹੀਂ। ਇਹ ਇੱਕ ਇੱਕ ਪੌਡੇ 'ਤੇ ਪੈਰ ਰੱਖ ਕੇ ਤੇ ਫਿਰ ਇਹ ਕੰਟਰੋਲ ਹੋਣਾ। ਇੱਦਾਂ ਤਾਂ ਮੁਲਕ ਬੰਦ ਹੋ ਜੂ। ਇੱਦਾਂ ਸਕੂਲ ਬੰਦ ਕੀਤਿਆਂ, ਦਫ਼ਤਰ ਬੰਦ ਕੀਤਿਆਂ ਤੇ ਉਹ ਮਿੱਲਾਂ ਫੈਕਟਰੀਆਂ ਬੰਦ ਕੀਤਿਆਂ, ਇਹ ਸਮੋਗ ਖਤਮ ਹੋ ਜੂ। ਇਹ ਕਦੀ 8 ਦਿਨਾਂ ਵਾਸਤੇ ਆਉਂਦੀ ਸੀ, ਹੁਣ 2 ਮਹੀਨੇ ਵਾਸਤੇ ਆਈ ਪਈ। ਇੱਦਾਂ ਤਾਂ ਬਹੁਤ ਗੱਲ ਪਿਛਾਂ ਦੀ ਪਿਛਾਂ ਚਲੀ ਜਾਊਗੀ। ਇਹ ਕੋਈ ਪੜ੍ਹੇ ਲਿਖੇ ਦਿਮਾਗ ਹੋਣ। ਜਿੱਦਾਂ ਇਸ ਮਸਲੇ ਦੇ ਵਿੱਚ ਆਪਾਂ ਫਸੇ ਹਾਂ, ਹੌਲੀ ਹੌਲੀ ਕਰਕੇ ਬੜਾ ਟਾਈਮ ਲੱਗਿਆ, ਇੱਦਾਂ ਹੀ ਇਹਦੇ ਵਿੱਚੋਂ ਹੌਲੀ ਹੌਲੀ ਕਰਕੇ ਨਿਕਲ ਹੋਣਾ। ਤੇ ਉਹ ਇਹ ਅਵਾਘਾਤ ਨਹੀਂ, ਕੋਈ ਦਿਮਾਗ ਵਾਲੇ ਕੋਈ ਬੰਦੇ ਇਹਦੇ 'ਚ ਕਰਕੇ ਇਹਦੇ 'ਤੇ ਪੂਰਾ ਬੰਦੋਬਸਤ ਕਰਕੇ ਕੋਈ ਲਿਖੇ ਪੜ੍ਹੇ ਉਹ ਕੱਢ ਸਕਦੇ ਆ। ਲਿਖੇ ਪੜ੍ਹਿਆਂ ਨੂੰ ਇੱਥੇ ਪੁੱਛਦਾ ਕੋਈ ਨਹੀਂ। ਸਾਡੇ ਮੁਲਕ ਦਾ ਤਾਂ ਹਾਲਾਤ ਇਹ ਆ। ਸਾਡੇ ਤਾਂ ਇੱਥੇ ਉਹ ਹਿਸਾਬ ਆ, ਕੋਈ ਜੰਗਲ ਦੇ ਵਿੱਚ ਨਾ ਕੋਈ ਸੀਟ ਖਾਲੀ ਹੋਈ ਖਰਗੋਸ਼ ਦੀ। ਖਰਗੋਸ਼ ਹੈ ਕੋਈ ਨਹੀਂ ਸੀਗਾ, ਇੱਕ ਰਿੱਛ ਵਿਚਾਰਾ ਧੱਕੇ ਖਾਂਦਾ ਫਿਰਦਾ ਸੀਗਾ, ਵੀ ਉਹ ਨੌਕਰੀ ਲੱਭਦਾ ਸੀ। ਉਹ ਜਾ ਕੇ ਚਲਾ ਗਿਆ, ਉਹ ਕਹਿੰਦਾ ਜੀ ਮੈਨੂੰ ਨੌਕਰੀ ਦੇ ਦਿਓ। ਉਹ ਕਹਿੰਦਾ ਵੀ ਕਾਗਜ਼ ਖਰਗੋਸ਼ ਵਾਲੇ ਲਿਆ ਬਣਾ ਕੇ। ਉਹਨੇ ਆਪਣੀ ਜੰਮਣ ਪਰਚੀ ਖਰਗੋਸ਼ ਵਾਲੀ ਬਣਾਈ ਤੇ ਉਹ ਡੋਮੀਸਾਈਲ ਹਰ ਸ਼ਾ ਬਣਾ ਕੇ ਤੇ ਚਲਿਆ ਗਿਆ। ਉਹਨੇ ਦਾ ਕਾਗਜ਼ਾਂ 'ਚ ਦੱਸਿਆ ਜੀ ਮੈਂ ਖਰਗੋਸ਼। ਉਹ ਰਿੱਛ ਨੂੰ ਖਰਗੋਸ਼ ਦੀ ਥਾਂ 'ਤੇ ਰੱਖ ਲਿਆ। ਹੁਣ ਖਰਗੋਸ਼ ਦੀ ਥਾਂ 'ਤੇ ਉਹਨੂੰ ਨੱਸ ਭੱਜ ਕੇ ਕੰਮ ਕਰਨਾ ਪਵੇ, ਸਹੂਲਤਾਂ ਵੀ ਖਰਗੋਸ਼ ਵਾਲੀਆਂ, ਤੇ ਉਹ ਬੜਾ ਤੰਗ। ਉਹਨੂੰ ਪਤਾ ਲੱਗਿਆ ਵੀ ਫਲਾਣੀ ਥਾਂ 'ਤੇ ਨਾ ਖਰਗੋਸ਼ ਰਿੱਛ ਦੀ ਥਾਂ 'ਤੇ ਨੌਕਰੀ ਕਰਦਾ, ਉਹਨੂੰ ਸਹੂਲਤਾਂ ਵੀ ਰਿੱਛ ਵਾਲੀਆਂ ਤੇ ਉਹ ਮੌਜਾਂ ਕਰ ਰਿਹਾ। ਉਹਨੇ ਸਰਕਾਰ ਨੂੰ ਦਰਖਾਸਤ ਦਿੱਤੀ ਵੀ ਮੈਨੂੰ ਉਹ ਰਿੱਛ ਦੀ ਥਾਂ 'ਤੇ ਕਰੋ ਤੇ ਰਿੱਛ ਨੂੰ ਖਰਗੋਸ਼ ਦੀ ਥਾਂ 'ਤੇ। ਉਹਨਾਂ ਨੇ ਕਮੇਟੀ ਬਣਾਤੀ ਚੀਤਿਆਂ ਦੀ। ਹੁਣ ਉਹ ਚੀਤਿਆਂ ਦੀ ਕਮੇਟੀ ਕੋਲ ਰਿੱਛ ਗਿਆ, ਉਹਨੂੰ ਜਾ ਕੇ ਦਰਖਾਸਤ ਦੇ ਵੀ ਆ ਸੁਣੋ ਮੇਰੀ ਗੱਲ। ਉਹਨਾਂ ਨੇ ਕਿਹਾ ਵੀ ਦੱਸ ਕੀ ਗੱਲ। ਉਹ ਕਹਿੰਦਾ ਜੀ ਮੈਂ ਰਿੱਛ ਆ, ਮੈਨੂੰ ਰਿੱਛ ਦੀ ਥਾਂ 'ਤੇ ਲਾਓ, ਮੈਨੂੰ ਉਹ ਸਹੂਲਤਾਂ ਮੇਰੇ ਖਾਣ ਪੀਣ। ਵੀ ਖਰਗੋਸ਼ ਦੀ ਥਾਂ 'ਤੇ ਮੈਂ ਤਾਂ ਰਾਜਦਾ ਵੀ ਨਹੀਂ ਇੱਥੇ। ਉਹਨੂੰ ਕਿਹਾ ਕਾਗਜ਼ ਦਿਖਾ। ਜਦੋਂ ਕਾਗਜ਼ ਦਿਖਾਏ ਕਹਿੰਦੇ ਵੀ ਤੂੰ ਕਾਗਜ਼ਾਂ 'ਚ ਹੀ ਖਰਗੋਸ਼ ਆ, ਪਹਿਲਾਂ ਤੂੰ ਸਾਬਤ ਕਰ ਵੀ ਤੂੰ ਰਿੱਛ ਆ, ਜਾ ਆਪਣਾ ਜਾ ਕੇ ਕੰਮ ਕਰ ਖਰਗੋਸ਼ ਵਾਲਾ। ਉਹਨੇ ਨੀਵੀਂ ਪਾਈ, ਉਹ ਤੁਰ ਪਿਆ। ਉਹਨੂੰ ਰਾਜ ਕਿਸੇ ਨੇ ਪੁੱਛਿਆ ਵੀ ਯਾਰ ਤੂੰ ਉੱਥੇ ਬੋਲਿਆ ਹੀ ਨਹੀਂ, ਕੋਈ ਗੱਲ ਕਰਦਾ ਸਾਬਤ ਕਰਦਾ। ਵੀ ਕਹਿੰਦਾ ਸਾਬਤ ਮੈਂ ਕੀ ਕਰਦਾ। ਉਹ ਜਿਹੜੇ ਕਾਗਜ਼ਾਂ ਦੇ ਵਿੱਚ ਚੀਤੇ ਮੇਰੀ ਗੱਲ ਸੁਣ ਰਹੇ ਸੀਗੇ, ਉਹ ਕਿਹੜਾ ਚੀਤੇ ਸੀ, ਉਹ ਵੀ ਅਸਲ 'ਚ ਖੋਤੇ ਹੀ ਸੀ।